ਯੂਐਨ ਦੀ ਜਿਹੜੀ ਸਿਕਿਉਰਿਟੀ ਕੌਂਸਲ ਆ ਉਹਨਾਂ ਨੇ ਕੁਛ ਮਿੰਟ ਪਹਿਲਾਂ ਇੱਕ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਆ ਹਮਾਸ ਤੇ ਇਜ਼ਰਾਈਲ ਦੇ ਵਿੱਚ ਜੋ ਜੰਗ ਚੱਲ ਰਹੀ ਆ ਉਸ ਨੂੰ ਇਮੀਡੀਏਟਲੀ ਬੰਦ ਕੀਤਾ ਜਾਵੇ ਤੇ ਜਿਹੜੇ ਹੋਸਟੇਜ ਆ ਉਹਨਾਂ ਨੂੰ ਛੱਡਿਆ ਜਾਵੇ। ਯੂਐਸ ਇਸ ਰੈਜ਼ੋਲੂਸ਼ਨ ਦੇ ਵਿੱਚ ਗੈਰ ਹਾਜ਼ਰ ਰਿਹਾ ਆ। ਵੋਟ ਤੋਂ ਬਾਅਦ ਯੂਐਨ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ ਇਹ ਰੈਜ਼ੋਲੂਸ਼ਨ ਨੂੰ ਇੰਪਲੀਮੈਂਟ ਕੀਤਾ ਜਾਊਗਾ। ਜੇ ਫੇਲ ਹੁੰਦਾ ਆ ਤੇ ਇਹ ਨਾ ਮਾਫਯੋਗ ਹੋਊਗਾ, ਅਨਫੋਰਗਿਵੇਬਲ ਹੋਊਗਾ। ਰਾਮਦਾਨ ਦਾ ਮਹੀਨਾ ਚੱਲ ਰਿਹਾ ਹੈ ਮੁਸਲਮਾਨਾਂ ਦੇ ਲਈ ਤੇ ਸੀਜ਼ ਫਾਇਰ ਉਹਨਾਂ ਨੇ ਕਿਹਾ ਆ ਵੀ ਇਹ ਬਹੁਤ ਜ਼ਰੂਰੀ ਹੈਗਾ। ਦੂਸਰੇ ਪਾਸੇ ਅਮਰੀਕਾ ਦੀ ਸਰਕਾਰ ਅੱਜ ਬਹੁਤ ਡਿਸਪੁਆਇੰਟ ਹੋਈ ਆ ਕਿਉਂਕਿ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੇ ਅਮਰੀਕਾ ਪਹੁੰਚਣਾ ਸੀ। ਉਹਨਾਂ ਦਾ ਜਿਹੜਾ ਇੱਕ ਡੈਲੀਗੇਸ਼ਨ ਆਉਣਾ ਸੀਗਾ ਵਾਸ਼ਿੰਗਟਨ ਦੇ ਵਿੱਚ ਤੇ ਉਹਨਾਂ ਨੇ ਆਪਣਾ ਜਿਹੜਾ ਆਉਣ ਦੀ ਜਿਹੜੀ ਉਹਨਾਂ ਦੀ ਮੀਟਿੰਗ ਇੱਥੇ ਹੋਣੀ ਸੀ ਉਸ ਨੂੰ ਕੈਂਸਲ ਕਰ ਦਿੱਤਾ ਹੈ। ਉਸ ਵਿਜ਼ਿਟ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਸੋ ਵਾਸ਼ਿੰਗਟਨ ਡੀਸੀ ਦੇ ਵਿੱਚ ਵਾਈਟ ਹਾਊਸ ਦੇ ਸਪੋਕਸਪਰਸਨ ਜੌਨ ਕਰਵੀ ਨੇ ਇਹ ਕਿਹਾ ਵੀ ਬਹੁਤ ਡਿਸਅਪੁਆਇੰਟਿੰਗ ਹੈਗਾ ਤੇ ਉਹ ਵੀ ਇਜ਼ਰਾਈਲ ਦਾ ਜੋ ਵੀ ਇੱਥੇ ਆਉਣਾ ਸੀ ਪੈਨਲ ਉਹ ਨਹੀਂ ਆ ਰਿਹਾ। ਇਹਦੇ ਨਾਲ ਕੁਛ ਨਾ ਕੁਛ ਜਿਹੜਾ ਅਸੀਂ ਅਚੀਵ ਕਰਨਾ ਸੀ ਤਾਂ ਕਿ ਮਿਡਲ ਈਸਟ ਦੇ ਵਿੱਚ ਜਿਹੜੀ ਜੋ ਜੰਗ ਚੱਲ ਰਹੀ ਹੈਗੀ ਗਾਜ਼ਾ ਤੇ ਪਾਲਸਤੀਨੀਅਨ ਦੇ ਵਿੱਚ, ਗਾਜ਼ਾ ਤੇ ਇਜ਼ਰਾਈਲ ਦੇ ਵਿੱਚ, ਉਸ ਦੇ ਉੱਤੇ ਜਿਹੜਾ ਆ ਸ਼ਾਂਤੀ ਬਣਾਈ ਜਾ ਸਕੇ। ਸੋ ਜੌਨ ਕਰਬੀ ਹੁਣਾਂ ਨੇ ਇਹ ਕਿਹਾ ਵੀ ਯੂਐਸ ਦੇ ਸੀਨੀਅਰ ਆਫੀਸ਼ੀਅਲਸ ਇੱਕ ਸੈਪਰੇਟ ਗੱਲਬਾਤ ਦੇ ਵਿੱਚ ਇਜ਼ਰਾਈਲ ਦੇ ਜੋ ਡਿਫੈਂਸ ਮਿਨਿਸਟਰ ਆ ਗਲੈਂਟ ਉਹਨਾਂ ਦੇ ਨਾਲ ਗੱਲ ਕਰਨਗੇ, ਪਰ ਜੋ ਡੈਲੀਗੇਸ਼ਨ ਆਣਾ ਸੀ ਉਹ ਉਹਨਾਂ ਨੇ ਕੈਂਸਲ ਕਰ ਦਿੱਤਾ ਹੈ। ਜੀ ਬਿਲਕੁਲ। ਅੱਜ ਦੀ ਜਿਹੜੀ ਹਰਜੋਤ ਸਿੰਘ ਜੀ ਯੂਐਨ ਦੀ ਸਿਕਿਉਰਿਟੀ ਕੌਂਸਲ ਦੀ ਇਸ ਵੋਟ ਦੇ ਵਿੱਚ ਜਿਸ ਨੂੰ ਅਡਾਪਟ ਕਰ ਲਿਆ ਗਿਆ ਆ, ਇਹ ਪਹਿਲੀ ਵਾਰੀ ਹੋਇਆ। ਇਸ ਤੋਂ ਪਹਿਲਾਂ ਬਹੁਤ ਸਾਰੇ ਰੈਜ਼ੋਲੂਸ਼ਨ ਸੀਜ਼ ਫਾਇਰ ਦੇ, ਸ਼ਾਂਤੀ ਦੇ ਜਿਹੜੇ ਹੋਏ ਆ ਜਿਸ ਦੇ ਵਿੱਚ ਕਾਮਯਾਬੀ ਨਹੀਂ ਮਿਲੀ। ਅਮਰੀਕਾ ਨੇ ਅਬਸਟੇਨ ਕਰ ਲਿਆ ਸੀਗਾ ਇਸ ਦੇ ਵਿੱਚ। ਸੋ 14-0 ਦੇ ਨਾਲ ਇਸ ਨੂੰ ਪਾਸ ਕਰ ਦਿੱਤਾ ਗਿਆ ਆ। ਨੇਤਨਯਾਹੂ ਦਾ ਨਹੀਂ ਪਹੁੰਚਣਾ ਇਹਦੇ ਵਿੱਚ ਕਿਤੇ ਨਾ ਕਿਤੇ ਅਮਰੀਕਾ ਦੀ ਅੰਦਰੂਨੀ ਸਿਆਸਤ ਦੇ ਵਿੱਚ ਜੋ ਉਹਨਾਂ ਦੇ ਉਲਟ ਬਿਆਨਬਾਜ਼ੀ ਹੋਈ ਆ ਉਹ ਵੀ ਇੱਕ ਕਾਰਨ ਲੱਗ ਰਿਹਾ ਆ। ਤੇ ਇਹਦਾ ਨਹੀਂ ਆਉਣਾ ਯੂਐਨ ਸਿਕਿਉਰਿਟੀ ਕੌਂਸਲ ਦੇ ਵਿੱਚ, ਉਹ ਇਹਨਾਂ ਦੀ ਜਿਹੜੀ ਅਬਸਟੇਨ ਕਰਨਾ, ਵੋਟਿੰਗ ਦੇ ਵਿੱਚ ਹਿੱਸਾ ਨਹੀਂ ਲੈਣਾ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਮਿਲ ਰਹੀਆਂ ਹੈਗੀਆਂ ਆ। ਤੇ ਸਾਰੇ ਜਾਣੇ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਨੇਤਨਯਾਹੂ ਨੂੰ ਦੇਖੀਏ ਤਾਂ ਉਹਦੇ ਤੋਂ ਇਸ ਗੱਲ ਤੋਂ ਹੁਣ ਜ਼ਿਆਦਾ ਖਫਾ ਨੇ, ਨਾਰਾਜ਼ ਨੇ, ਕਿਉਂਕਿ ਇਹ ਰਾਫਾ ਦੇ ਵਿੱਚ ਹਮਲਾ ਕਰਨ ਨੂੰ ਇਸ ਟਾਈਮ ਕਾਹਲਾ ਪਿਆ ਆ। ਉੱਥੇ 1.5 ਬਿਲੀਅਨ ਲੋਕ ਟੈਂਟ ਸਿਟੀ ਬਣਾ ਕੇ ਰਹਿ ਰਹੇ ਆ। ਬਾਕੀ ਦਾ ਗਾਜ਼ਾ ਪੱਟੀ ਤਾਂ ਉਜਾੜ ਦਿੱਤਾ ਗਿਆ। ਉੱਥੋਂ ਜਿਹੜੇ ਬਚੇ ਲੋਕ ਆ ਇਹ ਮਿਸਰ ਤੇ ਗਾਜ਼ਾ ਦੇ ਬਾਰਡਰ ਦੇ ਉੱਤੇ ਆ ਕੇ ਵਸੇ ਨੇ, ਟੈਂਟਾਂ 'ਚ ਉੱਥੇ ਰਹਿ ਰਹੇ ਆ। ਭੁੱਖਮਰੀ ਫੈਲ ਰਹੀ ਆ, ਫੈਮਿਨ ਦੇ ਪੂਰੇ ਜਿਹੜੇ ਉੱਥੇ ਚਾਂਸ ਆ। ਪੀਣ ਨੂੰ ਪਾਣੀ ਨਹੀਂ ਹੈਗਾ, ਸਾਫ਼ ਪਾਣੀ, ਰੋਟੀ ਬਹੁਤ ਔਖੀ ਆ, ਦਵਾਈਆਂ ਦੀ ਬਹੁਤ ਘਾਟ ਆ। ਤੇ ਹੁਣ ਕਹਿੰਦੇ ਵੋਟ ਤੋਂ ਬਾਅਦ ਦੇ ਵਿੱਚ ਯੂਐਨ ਸਿਕਿਉਰਿਟੀ ਜਨਰਲ ਜਿਹੜੇ ਸੈਕਟਰੀ ਜਨਰਲ ਨੇ ਐਂਟੋਨੀਓ ਗੁਟਰਸ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ ਰੈਜ਼ੋਲੂਸ਼ਨ ਨੂੰ ਇੰਪਲੀਮੈਂਟ ਕਰਨਾ ਬਹੁਤ ਜ਼ਰੂਰੀ ਆ ਤੇ ਜੇ ਇਹਦੇ ਵਿੱਚ ਫੇਲ ਹੁੰਦੇ ਆ ਤਾਂ ਇਹ ਨਾ ਬਖਸ਼ਣ ਵਾਲੀ ਗੱਲ ਜਿਹੜੀ ਉਹ ਹੋਊਗੀ। ਯੂਐਨ ਦੇ ਹੋਰ ਵੀ ਕਈ ਰੈਜ਼ੋਲੂਸ਼ਨ ਆ ਉੱਦਾਂ ਦੇਖਿਆ ਜਾਵੇ ਹਰਜੋਤ ਸਿੰਘ ਜੀ ਇਹਦੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਨਾਕਾਮਯਾਬੀ ਰਹੀ ਆ। 2 ਹਫ਼ਤੇ ਰਹਿ ਗਏ ਨੇ ਰਮਦਾਨ ਦੇ ਇਸ ਇਸਲਾਮਿਕ ਭਾਈਚਾਰੇ ਦੇ ਮਹੀਨੇ ਦੇ ਵਿੱਚ, ਤੇ ਸੀਜ਼ ਫਾਇਰ ਦੀ ਜਿਹੜੀ ਡਿਮਾਂਡ ਆ ਉਹ ਇਸੇ ਦੇ ਤਹਿਤ ਆ ਵੀ 2 ਵੀਕ ਹੁਣ ਅੱਗੇ ਸੀਜ਼ ਫਾਇਰ ਜਿਹੜੀ ਉਹ ਰਵੇ। ਤੇ ਸਿਕਿਉਰਿਟੀ ਕੌਂਸਲ ਨੇ 2 ਹੋਰ ਰੈਜ਼ੋਲੂਸ਼ਨ ਅਡਾਪਟ ਕੀਤੇ ਆ। ਜਿਹੜੀ ਹਿਊਮੈਨਿਟੇਰੀਅਨ ਸਿਚੁਏਸ਼ਨ ਆ, ਇਨਸਾਨੀਅਤ ਦੀ ਜਿਹੜੀ ਸਥਿਤੀ ਬਣੀ ਪਈ ਆ ਉੱਥੇ ਰਹਿਣ ਲਾਇਕ ਤੇ ਪੀਣ ਲਾਇਕ, ਖਾਣ ਲਾਇਕ ਭੋਜਨ ਨੂੰ ਲੈ ਕੇ ਜੋ ਬਣਾਈ ਪਈ ਹੈਗੀ ਆ, ਇਹ ਸਾਰੀ ਜਿਹੜੀ ਹਰਜੋਤ ਸਿੰਘ ਜੀ ਸੀਜ਼ ਫਾਇਰ ਦੀ ਰੈਜ਼ੋਲੂਸ਼ਨ ਆ ਉਹ ਇਸ ਵਾਰ ਜਿਹੜੇ ਨੌਨ ਵੀਟੋ ਮੈਂਬਰਸ ਆ ਉਹਨਾਂ ਨੇ ਮਿਲ ਕੇ ਲਿਆਂਦੀ ਸੀ। ਅਮਰੀਕਾ ਦੇ ਅਬਸਟੇਨ ਕਰਨ ਦੇ ਨਾਲ ਇਹ ਰੈਜ਼ੋਲੂਸ਼ਨ ਜਿਹੜਾ ਆ ਉਹ ਪਾਸ